ਇਹ ਤਾਂ ਇਸ਼ਕ ਦਾ ਇੱਕ ਪੜਾਅ ਸਮਝੀ, ਆਪਣਾ ਪ੍ਰੀਤਮ ਜਿੱਥੇ ਰਿਝਾਈਦਾ ਏ। ਭਾਵੇਂ ਦੁੱਖ ਹੋਵੇ ਭਾਵੇਂ ਸੁੱਖ ਹੋਵੇ, ਉਹਦੇ ਹੁਕਮ ਵਿੱਚ ਸ਼ੁਕਰ ਮਨਾਈਦਾ। ਜਦੋਂ ਸ਼ਹੀਦ ਜ਼ਿੰਦਾ ਵਜੂਦ ਦੇ ਵਿੱਚ ਹੁੰਦਾ ਹੈ, ਉਦੋਂ ਵੀ ਉਹ ਜ਼ਿੰਦਗੀ ਦੇ ਰਿਹਾ ਹੁੰਦਾ ਹੈ, ਆਪਣੇ ਆਲੇ ਦੁਆਲੇ ਨੂੰ ਕੋਈ ਨਵੀਂ ਰੂਹ ਫੂਕ ਰਿਹਾ ਹੁੰਦਾ ਹੈ। ਉਹ ਸਧਾਰਨ ਜ਼ਿੰਦਗੀ ਜਿਉਣ ਨਾਲੋਂ ਗੈਰਤ, ਅਣਖ ਦੀ ਜ਼ਿੰਦਗੀ ਨੂੰ ਤਰਜੀਹ ਦਿੰਦਾ ਹੈ। ਜਿਹੜੇ ਇੰਡੀਵਿਜੂਅਲ, ਜਿਹੜੇ ਲੋਕ, ਜਿਹੜੀਆਂ ਕੌਮਾਂ ਪੱਤ ਲੁਹਾ ਕੇ ਵੀ ਜਿਉਂਦੀਆਂ ਰਹਿੰਦੀਆਂ ਨੇ, ਉਹਨਾਂ ਦਾ ਜਿਹੜਾ ਖਾਧਾ ਪੀਤਾ ਹੈ ਉਹ ਹਰਾਮ ਦੀ ਕੈਟਾਗਰੀ 'ਚ ਆਉਂਦਾ ਹੈ। ਉਸ ਰੂਹਾਨੀਅਤ ਦੇ ਸੋਮੇ ਨੂੰ ਜੇ ਟੈਂਕਾਂ ਤੋਪਾਂ ਦੇ ਹਮਲੇ ਦਾ ਸ਼ਿਕਾਰ ਬਣਾਇਆ ਔਰ ਅਸੀਂ ਬੇਬਸੀ ਦੇ ਵਿੱਚ ਆਪਣੇ ਆਪ ਨੂੰ ਮਹਿਸੂਸ ਕੀਤਾ, ਇਸ ਲਈ ਕਿ ਸਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਸੀ। ਜਦੋਂ ਟੈਂਕਾਂ ਦੇ ਗੋਲੇ ਅਕਾਲ ਤਖਤ 'ਤੇ ਵਰਸਦੇ ਸੀ, ਗੋਲੀਆਂ ਹਰਮੰਦਰ ਵੱਲ ਚੱਲਦੀਆਂ ਸੀ, ਤੇ ਸਾਡੀ ਜਨਰੇਸ਼ਨ ਅੱਜ ਵੀ ਉਹਨਾਂ ਪਲਾਂ ਨੂੰ ਯਾਦ ਕਰਦੇ ਆ। ਤੁਹਾਨੂੰ ਇਹ ਲੱਗਦਾ ਕਿ ਉਹ ਗੋਲੇ ਤੁਹਾਡੇ ਵਜੂਦ 'ਤੇ ਵੱਜ ਰਹੇ ਨੇ ਕਿ ਜਦੋਂ ਦੁਸ਼ਮਣ ਨੇ ਬੀਤੇ 'ਚ ਵੀ ਔਰ ਹੁਣ ਵੀ ਸਭ ਤੋਂ ਜ਼ਿਆਦਾ ਨੁਕਸਾਨ ਦੇਣ ਦਾ ਜਾਂ ਸਾਨੂੰ ਹਰਟ ਕਰਨ ਦਾ ਸੋਚਿਆ, ਤਾਂ ਉਹਨਾਂ ਨੇ ਦਰਬਾਰ ਸਾਹਿਬ ਵੱਲ ਮੂੰਹ ਕੀਤਾ। 31 ਅਕਤੂਬਰ 1984 ਨੂੰ ਸਵੇਰ ਵੇਲੇ ਇੰਦਰਾ ਗਾਂਧੀ, ਜਿਹਨੇ ਹਰਮੰਦਰ ਸਾਹਿਬ ਗੋਲੀਆਂ ਨਾਲ ਛਲਣੀ ਕੀਤਾ ਸੀ, ਅਕਾਲ ਤਖਤ ਨੂੰ ਤੋਪਾਂ ਦੇ ਗੋਲਿਆਂ ਦੇ ਨਾਲ ਜਿਹੜਾ ਖੰਡਰਾਤ ਬਣਾਇਆ ਸੀ, ਉਹ ਵੀ ਛਲਣੀ ਹੋ ਕੇ ਇਸ ਦੁਨੀਆ ਤੋਂ ਗਈ। ਸਤਵੰਤ ਸਿੰਘ ਦੀ ਸਿੰਘਣੀ ਬੀਬੀ ਸੁਰਿੰਦਰ ਕੌਰ ਅਲੋਕਾਰ ਸੁਹਾਗਣ ਦੇ ਤੌਰ ਤੇ ਉਹਨਾਂ ਨੇ ਕਿੰਨਾ ਵੱਡਾ ਰੁਤਬਾ ਪਾਇਆ। ਤੇ ਸਤਵੰਤ ਸਿੰਘ ਨੇ ਕਿਹਾ ਕਿ ਬਾਪੂ ਮੇਰੀ ਇੱਕ ਗੱਲ ਮੰਨੇਗਾ? ਉਹ ਕਹਿੰਦਾ ਕੀ? ਕਹਿੰਦਾ ਕਿ ਦੇਖ, ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਿਬਜ਼ਾਦੇ ਚਮਕੌਰ ਦੀ ਗੜੀ 'ਚ ਸ਼ਹੀਦ ਹੋਏ ਸੀ, ਤੇ ਉਹਨਾਂ ਨੇ 10ਵੇਂ ਪਾਤਸ਼ਾਹ ਨੇ ਚਮਕੌਰ ਦੀ ਗੜੀ 'ਚ ਜਕਾਰਾ ਛੱਡਿਆ ਸੀ, ਤੇ ਤੂੰ ਜਦੋਂ ਹੁਣ ਮੁਲਾਕਾਤ ਕਰਕੇ, ਆਖਰੀ ਮੁਲਾਕਾਤ ਹੈ, ਕੱਲ੍ਹ ਸਵੇਰੇ ਮੈਨੂੰ ਫਾਂਸੀ ਹੋ ਜਾਣੀ ਹੈ, ਤੂੰ ਜਦੋਂ ਜੇਲ੍ਹ 'ਚੋਂ ਬਾਹਰ ਨਿਕਲੇਂਗਾ ਤੇ ਜਕਾਰਾ ਛੱਡਦੇ ਨਿਕਲ। ਤਰਲੋਕ ਸਿੰਘ ਕਹਿੰਦੇ ਨੇ ਕਿ ਵੀ ਮੈਂ ਜਦੋਂ ਜਕਾਰੇ ਛੱਡਦੇ, ਮੈਂ ਆਪਣੇ ਪੁੱਤਰ ਦੀ ਅਖੀਰਲੀ ਇਹ ਮੁਲਾਕਾਤ ਦੀ ਵਿਸ਼, ਕਹਿੰਦੇ ਕਿਉਂਕਿ ਮੀਡੀਆ ਉਦੋਂ ਇਹ ਸਾਰੀ ਨੂੰ ਬੜਾ ਕਲੋਜ਼ਲੀ ਚਾਰਜ ਫੇਰੇ ਸੀ, ਉਹ ਭੱਜੇ ਆਏ। ਕਹਿੰਦੇ ਕਿ ਸਤਵੰਤ ਸਿੰਘ ਦੀ ਰਿਹਾਈ ਹੋ ਗਈ ਹੈ? ਉਹ ਕਹਿੰਦੇ ਨਹੀਂ, ਸਤਵੰਤ ਸਿੰਘ ਕੱਲ੍ਹ ਮੌਤ ਲਾੜੀ ਨੂੰ ਵਿਆਹੁਣ ਚੱਲਿਆ ਤੇ ਮੈਂ ਉਹਦਾ ਬਾਪ ਹੈ, ਮੈਂ ਆਪਣੇ ਪੁੱਤਰ ਦੇ ਵਿਆਹ ਦੀਆਂ ਖੁਸ਼ੀਆਂ ਨਾ ਕਰਾਂ। ਇਹ ਵੀ ਅਜੀਬ ਕੌਮ ਹੈ ਜਿਹੜੀ ਗੁਰੂ ਸਾਹਿਬਾਨ ਨੇ ਸਾਜੀ, ਕਿ ਦੁਨੀਆ ਮੌਤ ਤੋਂ ਡਰਦੀ ਹੈ, ਪਰ ਇਹ ਸਿੱਖ ਮੌਤ ਤੋਂ ਜ਼ਿੰਦਗੀ ਭਾਲਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अस्सलाम वालेकुम, आदाब, बरजमाह। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੁਜ਼ਾਨੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत शुक्रिया जी। डॉक्टर साहब, आज 6 जनवरी 2022 24 ਪੋਗ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵੀ ਵਿਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਸਟ ਕੇਬਲ ਕੈਨੇਡਾ, roku, ਜਾਦੂ ਬਾਕਸ, ਅਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਸਰਦਾਰ ਗੁਰਦਿਆਲ ਸਿੰਘ ਅਤੇ ਮਿਸ਼ੀਗਨ ਤੋਂ ਸਰਦਾਰ ਹਰਦਿਆਲ ਸਿੰਘ ਜੀ ਹੋਰਾਂ ਵੱਲੋਂ। ਸੋ ਇਹ ਦੋਵੇਂ ਭਰਾ ਪੰਥਕ ਪਰਿਵਾਰ ਤੋਂ ਆਉਂਦੇ ਹਨ ਅਤੇ ਪੰਥਕ ਟ੍ਰੇਨਿੰਗ ਥੱਲੇ ਲੰਬੇ ਸਮੇਂ ਤੋਂ ਅਮਰੀਕਾ ਵਿੱਚ ਰਹਿ ਰਹੇ ਹਨ। ਸੋ ਇਹਨਾਂ TV 84 ਦਾ ਧੰਨਵਾਦ ਕੀਤਾ ਹੈ ਕਿ ਸਾਰੀ ਟੀਮ ਪੰਥਕ ਹਿੱਤਾਂ ਤੇ ਪੈਰਾ ਦੇ ਰਹੀ ਹੈ। ਸੋ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ।
ਅਤੇ ਕੌਮ ਨੂੰ ਆਜ਼ਾਦ ਰਾਜ ਖਾਲਿਸਤਾਨ ਦੀ ਪ੍ਰਾਪਤੀ ਹੋਵੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੁਰਦਿਆਲ ਸਿੰਘ ਅਤੇ ਸਰਦਾਰ ਹਰਦਿਆਲ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619194 ਸਿਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tvd4.tv ਤੇ। ਸੋ ਵੀਅਰਸ, ਹੁਣ ਅਸੀਂ ਆਪਣਾ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਵੀਅਰਸ, ਜਿਸ ਤਰ੍ਹਾਂ ਕਿ ਅੱਜ 6 ਜਨਵਰੀ ਦਾ ਦਿਨ ਭਾਈ ਸਤਵੰਤ ਸਿੰਘ ਅਤੇ ਭਾਈ ਕੇਰ ਸਿੰਘ ਜੀ ਦੀ ਸ਼ਹੀਦੀ ਦਾ ਦਿਨ ਹੈ। ਸੋ ਅੱਜ ਤੋਂ ਠੀਕ 33 ਸਾਲ ਪਹਿਲਾਂ 6 ਜਨਵਰੀ 1999 ਨੂੰ ਇਹਨਾਂ ਦੋਨਾਂ ਸਿੰਘਾਂ ਨੂੰ ਤਿਹਾੜ ਜੇਲ੍ਹ ਦੇ ਵਿੱਚ ਫਾਂਸੀ ਦਿੱਤੀ ਗਈ ਸੀ। ਸੋ ਅੱਜ ਦਾ ਜਿਹੜਾ ਸਮੁੱਚਾ ਪ੍ਰੋਗਰਾਮ ਹੈ ਉਹ ਸ਼ਹੀਦ ਭਾਈ ਬੇਅੰਤ ਸਿੰਘ ਜੀ, ਭਾਈ ਸਤਵੰਤ ਸਿੰਘ ਜੀ, ਭਾਈ ਕੇਰ ਸਿੰਘ ਜੀ ਅਤੇ ਅਲੋਕਾਰ ਸੁਹਾਗਣ ਬੀਬੀ ਸੁਰਿੰਦਰ ਕੌਰ ਜੀ ਦੀ ਯਾਦ ਨੂੰ ਸਮਰਪਿਤ ਕਰ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਗੁਰਦਿਆਲ ਸਿੰਘ, ਹਰਦਿਆਲ ਸਿੰਘ ਤੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਇਹ ਪਰਿਵਾਰ ਪੰਥਕ ਪਰਿਵਾਰ ਹੈ। ਇਹਨਾਂ ਦੇ ਬਜ਼ੁਰਗ ਬਾਪੂ ਜੀ ਜਿਨ੍ਹਾਂ ਨੇ ਫੌਜ ਦੇ ਵਿੱਚ ਸੇਵਾ ਕੀਤੀ ਹੋਈ ਸੀ, ਔਰ ਜਦੋਂ ਵੀ ਮੇਰਾ ਕਲਾਮਾਜ਼ੂ ਮਿਸ਼ੀਗਨ ਜਾਣ ਦਾ ਸਬੱਬ ਹੁੰਦਾ ਸੀ, ਉਹਨਾਂ ਦਾ ਸਮੁੱਚਾ ਪਰਿਵਾਰ ਇੱਕ ਵੇਲੇ ਜਿਹੜਾ ਉਹਨਾਂ ਦੇ ਘਰ ਜਾਣਾ ਲਾਜ਼ਮੀ ਸੀ। ਔਰ ਇਹ ਦੋਵੇਂ ਵੀਰ ਕੀਨ ਇੰਟਰਸਟ ਵੀ ਰੱਖਦੇ ਨੇ, ਐਨਾਲਿਟੀਕਲ ਮਾਈਂਡਸੈਟ ਹੈ, ਔਰ ਸਮਝਦੇ ਨੇ ਕਿ ਦੁਸ਼ਮਣ ਕਿਵੇਂ ਚਾਰੇ ਪਾਸਿਓਂ ਘੇਰ ਕੇ ਸਿੱਖੀ ਕਦਰਾਂ ਕੀਮਤਾਂ, ਸਿੱਖੀ ਵੈਲਿਊਜ਼ ਔਰ ਸਾਡੇ ਕੌਮੀ ਨਿਸ਼ਾਨੇ ਨੂੰ ਤਾਰ-ਪੀੜੋ ਕਰਨ ਲਈ ਕਿਵੇਂ ਸਾਡੇ ਵਿੱਚ ਵੜ ਕੇ ਜਿਹੜਾ ਉਹ ਨੁਕਸਾਨ ਕਰਦੇ ਨੇ। ਔਰ ਹਮੇਸ਼ਾ ਹੀ ਇਹਨਾਂ ਦੇ ਨਾਲ ਗੱਲਬਾਤ ਕਰਕੇ ਵੀ ਸਵਾਦ ਆਉਂਦਾ ਹੈ। ਜਦੋਂ ਤੁਸੀਂ ਇੰਟੈਲੈਕਚੁਅਲ ਪੱਧਰ ਦੀ ਗੱਲ ਕਰਦੇ ਹੋ ਤੇ ਇਹ ਫੂਡ ਫॉर ਇੰਟੈਲੈਕਟ ਵੀ ਹੁੰਦਾ ਹੈ। ਔਰ ਦੂਸਰੇ ਪਾਸੇ ਐਜੂਕੇਸ਼ਨ ਦੀ ਅਹਿਮੀਅਤ ਨੂੰ ਵੀ ਸਮਝਦੇ ਨੇ। ਬੱਚਿਆਂ ਨੂੰ ਚੰਗੀ ਤਾਲੀਮ ਦੇਣਾ, ਪਹਿਲਾਂ ਪਰਿਵਾਰ ਸਾਰਾ ਕਲਾਮਾਜ਼ੂ ਸੀ ਔਰ ਹੁਣ ਇੱਕ ਵੀਰ ਜਿਹੜੇ ਨੇ ਉਹ ਬੇਕਰਸਫੀਲਡ ਦੇ ਨੇੜੇ ਜਿਹੜਾ ਉੱਥੇ ਉਹਨਾਂ ਨੇ ਮੂਵ ਕੀਤਾ ਹੈ, ਕਾਮਯਾਬੀ ਨਾਲ ਆਪਣਾ ਕਾਰੋਬਾਰ ਕਰ ਰਹੇ ਨੇ। ਔਰ ਦੂਸਰੇ ਵੀਰ ਕਲਾਮਾਜ਼ੂ ਨੇ। ਔਰ ਭਾਈ ਗੁਰਦੇਵ ਸਿੰਘ ਜੀ ਨਾਲ ਵੀ ਇਹਨਾਂ ਨੇ ਸਮੁੱਚੇ ਇਸ ਪੀਰੀਅਡ ਦੇ ਵਿੱਚ ਪੂਰਾ ਸਾਥ ਦਿੱਤਾ ਹੈ, ਕਿਉਂਕਿ ਜਿੱਥੇ ਵੀ ਤੁਸੀਂ ਪੰਥਕ ਏਜੰਡਾ ਲੈ ਕੇ ਤੁਰਦੇ ਹੋ, ਫਿਰ ਤੁਹਾਨੂੰ ਉਹਨਾਂ ਕਮਿਊਨਿਟੀਜ਼ ਦੇ ਵਿੱਚ, ਉਹਨਾਂ ਆਲੇ ਦੁਆਲਿਆਂ ਦੇ ਵਿੱਚ ਇਨਫਿਲਟ੍ਰੇਸ਼ਨ ਵੀ ਨਜ਼ਰ ਆਉਂਦੀ ਹੈ। ਔਰ ਉਹ ਝਗੜਾ ਗੁਰਦੁਆਰਾ ਸਾਹਿਬ ਨੂੰ ਲੈ ਕੇ ਹੋਏ ਜਾਂ ਕਿਸੇ ਹੋਰ ਮੁੱਦੇ ਨੂੰ ਬਣਾ ਕੇ, ਹਮੇਸ਼ਾ ਇਸ ਕਿਸਮ ਦੇ ਲੋਕ ਜਿਹੜੇ ਵਿੱਚ ਵੜਦੇ ਨੇ ਉਹ ਪਾੜ ਪਾਉਣ ਦੀ ਕੋਸ਼ਿਸ਼ ਕਰਦੇ ਨੇ। ਪਰ ਇਹ ਪਰਿਵਾਰ ਹਮੇਸ਼ਾ ਹੀ ਪੰਥਕ ਪਰਿਵਾਰ ਹੋਣ ਦੇ ਨਾਤੇ ਸਿੱਖੀ ਕਦਰਾਂ ਕੀਮਤਾਂ ਦੇ ਨਾਲ ਜੁੜਿਆ ਹੋਇਆ। ਔਰ ਸਾਡੇ ਪਹਿਲੇ ਦਿਨ ਤੋਂ ਹੀ ਇਹ ਐਡਮਾਇਰਰ ਵੀ ਨੇ, ਸਪੋਰਟਰ ਵੀ ਨੇ, ਔਰ ਜਦੋਂ ਮਿਲਦੇ ਵੀ ਨੇ ਉਹ ਸਵਾਦ ਆ ਜਾਂਦਾ ਮਿਲ ਕੇ, ਜਿਹਨੂੰ ਅਸੀਂ ਜੇ ਕਹਿਣਾ ਹੋਵੇ। ਸੋ ਇਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ, ਅਸੀਂ ਇਹ ਸਮਝਦੇ ਹਾਂ ਕਿ ਬਹੁਤ ਸਾਰੇ ਮੁੱਦੇ ਬੇਸ਼ੱਕ ਕਰੰਟ ਡੇ ਟੂ ਡੇ ਵਾਲੇ ਅਹਿਮੀਅਤ ਵਾਲੇ ਹੁੰਦੇ ਨੇ, ਪਰ ਜਦੋਂ ਕੋਈ ਐਸਾ ਦਿਨ ਆਉਂਦਾ ਹੈ ਜਿਸ ਦੇ ਵਿੱਚ ਖਾਸ ਤੌਰ 'ਤੇ ਸਾਡੇ ਕਰੰਟ ਸਟਰਗਲ ਦੇ ਸ਼ਹੀਦਾਂ ਦਾ ਜ਼ਿਕਰ ਹੋਏ, ਤੇ ਅਸੀਂ ਉਸ ਨੂੰ ਉਨੀ ਅਹਿਮੀਅਤ ਹੀ ਦਿੰਦੇ ਹਾਂ ਜਿੰਨੀ ਅਹਿਮੀਅਤ ਉਹ ਦਿਨ ਡਿਜ਼ਰਵ ਕਰਦਾ ਹੈ। ਔਰ ਅਕਸਰ ਇਹ ਵੈਸੇ ਤਾਂ ਸਾਲ ਦੇ 365 ਦਿਨਾਂ 'ਚੋਂ ਕੋਈ ਦਿਨ ਐਸਾ ਨਹੀਂ ਹੋਏਗਾ ਜਿਹੜਾ 5.5 ਸਦੀਆਂ ਦੇ ਸਿੱਖ ਇਤਿਹਾਸ ਦੇ ਕਿਸੇ ਵਾਕਿਆ ਨਾਲ ਨਾ ਜੁੜਿਆ ਹੋਏ। ਇਹੀ ਕਾਰਨ ਸੀ ਕਿ ਮੁੱਢਲੇ ਵਰ੍ਹਿਆਂ ਦੇ ਵਿੱਚ ਅਸੀਂ ਇੱਕ ਪ੍ਰੋਗਰਾਮ ਟੁਡੇ ਇਨ ਵਰਲਡ ਹਿਸਟਰੀ ਐਂਡ ਟੁਡੇ ਇਨ ਸਿੱਖ ਹਿਸਟਰੀ, ਕਿ ਅੱਜ ਵਰਲਡ ਹਿਸਟਰੀ 'ਚ ਕੀ ਹੋਇਆ ਔਰ ਸਿੱਖ ਹਿਸਟਰੀ 'ਚ ਕੀ ਹੋਇਆ। ਲੇਕਿਨ ਅਸੀਂ ਉਹਨੂੰ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਰਿਵਾਈਵ ਵੀ ਕਰੀਏ। ਸੋ ਉਹ ਇੱਕ ਮੌਕਾ ਵੀ ਬਣ ਜਾਂਦਾ ਸੀ ਜਦੋਂ ਕਿ ਜਿਹੜਾ ਕੋਈ ਵੀ ਅਹਿਮ ਵਾਕਿਆ ਉਸ 'ਤੇ ਅਸੀਂ ਗੱਲ ਕਰੀਏ। ਪਰ ਹੁਣ ਵੀ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਜਿਹੜੀਆਂ ਅਹਿਮ ਘਟਨਾਵਾਂ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ, ਉਹਨਾਂ ਦਾ ਜ਼ਿਕਰ ਤਾਂ ਅਸੀਂ ਕਰਦੇ ਹਾਂ, ਜਿਵੇਂ ਕੱਲ੍ਹ 10ਵੇਂ ਪਾਤਸ਼ਾਹ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਉੱਤੇ ਅਸੀਂ ਪਹਿਲਾ ਸੈਗਮੈਂਟ ਕੀਤਾ ਸੀ। ਔਰ ਅਜੋਕੇ ਸੰਘਰਸ਼ ਨਾਲ ਸੰਬੰਧਿਤ ਜਿਹੜਾ ਦਿਨ ਹੈ ਉਸ ਨੂੰ ਵੀ ਅਸੀਂ ਅਹਿਮੀਅਤ ਦਿੰਦੇ। ਔਰ ਜਿਵੇਂ ਤੁਸੀਂ ਮੈਂਸ਼ਨ ਕੀਤਾ ਹੈ ਕਿ ਅੱਜ 6 ਜਨਵਰੀ ਦਾ ਦਿਨ ਇਸ ਲਈ ਵੀ ਅਹਿਮੀਅਤ ਵਾਲਾ ਹੈ ਕਿ ਇੱਕ ਪਾਸੇ ਜਦੋਂ ਅਸੀਂ ਅਕਸਰ ਇਹ ਉਰਦੂ ਕਪਲੇਟ ਕੋਟ ਕਰਦੇ हैं कि शहीद की जो मौत है वो कौम की हयात है,
ਹਯਾਤ ਵੀ ਹਯਾਤ ਹੈ, ਮੌਤ ਵੀ ਹਯਾਤ ਹਯਾਤ ਹੈ। ਹੈ। ਹਯਾਤ ਜ਼ਿੰਦਗੀ ਨੂੰ ਕਹਿੰਦੇ ਨੇ ਅੱਛਾ ਕਿ ਜਦੋਂ ਸ਼ਹੀਦ ਜ਼ਿੰਦਾ ਵਜੂਦ ਦੇ ਵਿੱਚ ਹੁੰਦਾ ਹੈ, ਉਦੋਂ ਵੀ ਉਹ ਜ਼ਿੰਦਗੀ ਦੇ ਰਿਹਾ ਹੁੰਦਾ ਹੈ, ਆਪਣੇ ਆਲੇ ਦੁਆਲੇ ਨੂੰ ਕੋਈ ਨਵੀਂ ਰੂਹ ਫੂਕ ਰਿਹਾ ਹੁੰਦਾ ਹੈ। ਉਹ ਸਧਾਰਨ ਜ਼ਿੰਦਗੀ ਜਿਉਣ ਨਾਲੋਂ ਗੈਰਤ, ਅਣਖ ਦੀ ਜ਼ਿੰਦਗੀ ਨੂੰ ਤਰਜੀਹ ਦਿੰਦਾ ਹੈ। ਔਰ ਉਸ ਦੇ ਲਈ ਉਹ ਜਦੋਂ ਆਪਾ ਕੁਰਬਾਨ ਕਰ ਜਾਂਦਾ ਹੈ ਤੇ ਫਿਰ ਉਸ ਦੀ ਸ਼ਹਾਦਤ ਵੀ ਇੱਕ ਮੋਟੀਵੇਸ਼ਨ, ਇਨਸਪੀਰੇਸ਼ਨ ਔਰ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ, ਆਉਣ ਵਾਲੀਆਂ ਜਨਰੇਸ਼ਨਸ ਦੇ ਲਈ ਜਿਹੜਾ ਹੈ ਉਹ ਇੱਕ ਮਾਈਲਸਟੋਨ ਹੁੰਦਾ ਹੈ, ਇੱਕ ਮੀਲ ਪੱਥਰ ਹੁੰਦਾ ਹੈ, ਜਿਹਦੇ ਵੱਲ ਦੇਖ ਕੇ ਉਹ ਜਨਰੇਸ਼ਨਸ ਵੀ ਉਸ ਪਾਸੇ ਤੁਰਦੀਆਂ ਨੇ। ਔਰ ਸਿੱਖ ਇਤਿਹਾਸ ਤਾਂ ਜੇ ਅਸੀਂ ਅੱਜ ਦੇ ਸ਼ਹੀਦਾਂ ਦੀ ਗੱਲ ਕਰਦੇ ਹਾਂ, ਉਸ ਦਾ ਪ੍ਰੈਸੀਡੈਂਟ ਲੱਭਣ ਦੇ ਲਈ ਜਾਂ ਉਸ ਦੇ ਪਿਛਲੇ ਵਾਰਿਸ ਲੱਭਣ ਦੇ ਲਈ ਸਾਨੂੰ ਕੋਈ ਬਹੁਤ ਤਰੱਦਦ ਨਹੀਂ ਕਰਨਾ ਪੈਂਦਾ। ਇਹ ਠੀਕ ਹੈ ਕਿ ਸਾਡੀ ਕੌਮ 'ਚ ਪੜ੍ਹਨ ਲਿਖਣ ਦਾ ਬਹੁਤਾ ਸ਼ੌਕ ਨਹੀਂ ਹੈ, ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਸਾਡੇ ਢਾਡੀ ਸਿੰਘਾਂ ਨੇ, ਔਰ ਮੈਨੂੰ ਕਈ ਵਾਰੀ ਦੁੱਖ ਹੁੰਦਾ ਜਦੋਂ ਗੁਰਦੁਆਰਾ ਸਾਹਿਬਾਨ 'ਚ ਸਮਾਗਮ ਹੁੰਦੇ ਨੇ ਤੇ ਢਾਡੀਆਂ ਨੂੰ ਵਕਤ ਉਦੋਂ ਦਿੱਤਾ ਜਾਂਦਾ ਜਦੋਂ ਐਨ ਗਿਣਤੀ ਦੇ ਵਿੱਚ ਬੈਠੇ ਹੁੰਦੇ ਨੇ ਸੰਗਤ ਦੇ। ਹਾਲਾਂਕਿ ਮੈਂ ਜੇ ਕਹਾਂ ਕਿ ਜਿੰਨਾ ਕਿ ਇਤਿਹਾਸ ਸਾਡੀ ਜਨਰੇਸ਼ਨ ਨੂੰ ਵੀ ਹੁਣ ਤੱਕ ਯਾਦ ਹੈ, ਉਹ ਉਹੀ ਹੈ ਜਿਹੜਾ ਢਾਡੀਆਂ ਤੋਂ ਸੁਣਿਆ ਹੋਇਆ। ਬਿਲਕੁਲ। ਔਰ ਇਸ ਲਈ ਮੈਂ ਇਹ ਸਮਝਦਾ ਵੀ ਸਾਡਾ ਫਰਜ਼ ਵੀ ਬਣਦਾ ਕਿ ਅਸੀਂ ਢਾਡੀ ਪਰੰਪਰਾ ਜਿਹੜੀ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਅਕਾਲ ਤਖਤ ਦੀ ਸਿਰਜਣਾ ਕੀਤੀ, ਔਰ ਅਕਾਲ ਤਖਤ ਦੀ ਸਿਰਜਣਾ ਦੇ ਨਾਲ ਹੀ ਜਿਹੜੇ ਜਦੋਂ ਅਸੀਂ ਭਾਈ ਨੱਥਾ ਤੇ ਭਾਈ ਅਬਦੁੱਲਾ, ਇੱਕ ਪਿੰਡ ਸੁਰ ਸਿੰਘ ਦੇ, ਇੱਕ ਸੁਲਤਾਨਵਿੰਡ ਦੇ ਰਹਿਣ ਵਾਲੇ, ਉਹਨਾਂ ਰਬਾਬੀਆਂ ਨੇ ਜਿਹੜੇ ਰਬਾਬੀ ਢਾਡੀ ਬਣੇ, ਉਹਨਾਂ ਨੇ ਜਿਹੜੀ ਆ ਉਹ ਪਹਿਲੀ ਵਾਰ ਜਿਹੜੀ ਉਹਨਾਂ ਨੇ ਗਾਇਨ ਕੀਤੀ ਅਕਾਲ ਤਖਤ ਤੇ। ਇਸ ਲਈ ਢਾਡੀ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਨੂੰ ਜਿਹੜਾ ਉਹ ਆਪਣਾ ਓਰੀਜੀਨੇਟਰ ਮੰਨਦੇ ਨੇ। ਉਸ ਦਿਨ ਨੂੰ ਸਾਰੀਆਂ ਢਾਡੀ ਸਭਾਵਾਂ ਜਿਹੜੀਆਂ ਨੇ ਉਹ ਮਨਾਉਂਦੀਆਂ ਨੇ। ਔਰ ਉਹ ਵਾਰ ਸੀ ਭਾਈ ਨੱਥੇ ਅਬਦੁੱਲੇ ਦੀ, ਜਦੋਂ 6ਵੇਂ ਪਾਤਸ਼ਾਹ ਨੇ ਮੀਰੀ ਤੇ ਪੀਰੀ ਦੀਆਂ 2 ਤਲਵਾਰਾਂ ਪਹਿਨੀਆਂ, ਅਕਾਲ ਤਖਤ ਦੀ ਸਿਰਜਣਾ ਹੁੰਦੀ ਹੈ ਤੇ ਉਹਨਾਂ ਨੇ ਇਹ ਵਾਰ ਕਹੀ ਕਿ ਉਸ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਹੁਣ ਜਦੋਂ ਬਾਦਸ਼ਾਹ ਜਿਹੜੇ ਨੇ ਉਹ ਤਖਤ ਤੇ ਬੈਠਦੇ ਸੀ, ਜ਼ਾਹਰ ਹੈ ਉਹਨਾਂ ਦੀ ਤਖਤਪੋਸ਼ੀ ਜਿਹਨੂੰ ਕਿਹਾ ਜਾਂਦਾ ਸੀ, ਦਸਤਾਰ, ਉਸ ਦੇ ਵਿੱਚ ਹੀਰਿਆਂ ਜੜੀ ਕਲਗੀ ਔਰ ਸਿੰਘਾਸਨ ਔਰ ਛਤਰ ਔਰ ਦੂਸਰਾ, ਔਰ ਇਹ ਕਿਉਂਕਿ ਉਸ ਵੇਲੇ ਦੇ ਬਾਦਸ਼ਾਹ ਜਹਾਂਗੀਰ ਦੇ ਹੁਕਮਾਂ ਥੱਲੇ 5ਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋਈ ਸੀ। 6ਵੇਂ ਪਾਤਸ਼ਾਹ 11 ਸਾਲ ਦੀ ਉਮਰ ਸੀ ਜਦੋਂ ਗੁਰਗੱਦੀ ਤੇ ਬੈਠੇ। ਸੋ ਉਹਨਾਂ ਨੇ ਦਸਤਾਰ ਔਰ ਤਖਤ ਔਰ ਉਹ ਸਾਰੇ ਜੋ ਬਾਦਸ਼ਾਹਾਂ ਦੇ ਤਾਜਪੋਸ਼ੀ ਵੇਲੇ ਜੋ ਕੰਮ ਜਾਂ ਰਿਚੁਅਲ ਕੀਤੇ ਜਾਂਦੇ ਨੇ ਉਹ ਕੀਤੇ। ਤੇ ਇਹ ਗੱਲ ਭਾਈ ਨੱਥਾ ਅਬਦੁੱਲਾ ਨੇ ਕਿ ਭਾਈ ਹੁਣ ਇਹ ਗੁਰੂ ਨਾਨਕ ਦਾ ਘਰ ਜਿਹੜਾ ਪੀਰੀ ਦੇ ਲਈ ਜਾਣਿਆ ਜਾਂਦਾ ਸੀ, ਹੁਣ ਮੀਰ ਸੋਵਰਨ ਅਕਾਲ ਤਖਤ, ਦਿੱਲੀ ਤਖਤ ਤੋਂ 2 ਫੁੱਟ ਉੱਚਾ, ਇਸ ਗੱਲ ਦੀ ਯਾਦ ਦਹਾਨੀ ਕਰਵਾਏਗਾ ਕਿ ਜੇ ਤੁਸੀਂ ਅਜ਼ਮਤ ਇੱਜ਼ਤ ਨੂੰ ਕਹਿੰਦੇ ਨੇ, ਅਣਖ, ਗੈਰਤ, ਇਹ ਸਭ ਅਜ਼ਮਤ ਦਾ ਹੀ ਹਿੱਸਾ ਹੁੰਦਾ ਹੈ। ਔਰ ਗੁਰੂ ਨਾਨਕ ਸਾਹਿਬ ਨੇ ਡਿਫਾਈਨ ਕੀਤਾ ਸੀ ਅਜ਼ਮਤ ਨੂੰ, ਜਦੋਂ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਕਿ ਜਿਹੜੇ ਇੰਡੀਵਿਜੂਅਲ, ਜਿਹੜੇ ਲੋਕ, ਜਿਹੜੀਆਂ ਕੌਮਾਂ ਪੱਤ ਲੁਹਾ ਕੇ ਵੀ ਜਿਉਂਦੀਆਂ ਰਹਿੰਦੀਆਂ ਨੇ, ਬੇਪੱਤ ਹੋ ਰਹੀਆਂ, ਬੇਆਬਰੂ ਹੋ ਰਹੀਆਂ, ਪਰ ਉਹਨਾਂ ਦੇ ਉੱਤੇ ਕੋਈ ਜਿਹੜਾ ਉਹ ਅਸਰ ਨਹੀਂ ਹੁੰਦਾ ਔਰ ਉਹ ਉਵੇਂ ਹੀ ਢੀਠਾਂ ਵਾਂਗ, ਡੰਗਰਾਂ ਵਾਂਗ ਜੀ ਰਹੇ ਹੁੰਦੇ ਨੇ। ਸੋ ਗੁਰੂ ਸਾਹਿਬ ਫਿਰ ਫਰਮਾਉਂਦੇ ਨੇ ਕਿ ਉਹਨਾਂ ਦਾ ਜਿਹੜਾ ਖਾਧਾ ਪੀਤਾ ਹੈ ਉਹ ਹਰਾਮ ਦੀ ਕੈਟਾਗਰੀ 'ਚ ਆਉਂਦਾ ਹੈ, ਉਹ ਹਰਾਮ ਖੋਰ ਨੇ, ਹਲਾਲ ਖੋਰ ਨਹੀਂ ਨੇ। ਹੁਣ ਇੱਕ ਪਾਸੇ ਕਮਾਈ ਦੀ ਗੱਲ ਸੀ ਕਿ ਭਾਈ ਜਿਹੜੀ ਹੱਕ ਹਲਾਲ ਦੀ ਕਮਾਈ ਖਾਣੀ, ਪਰ ਜੇ ਤੁਸੀਂ ਹੱਕ ਹਲਾਲ ਦੀ ਕਮਾਈ ਵੀ ਖਾ ਰਹੇ ਹੋ ਪਰ ਤੁਸੀਂ ਬੇਆਬਰੂ ਹੋ ਰਹੇ ਹੋ, ਬੇਪੱਤ ਹੋ ਰਹੇ ਹੋ, ਤੁਸੀਂ ਜੀ ਰਹੇ ਹੋ, ਗੁਰੂ ਸਾਹਿਬ ਕਹਿੰਦੇ ਫਿਰ ਵੀ ਤੁਸੀਂ ਜਿਹੜਾ ਹੈ ਉਹ ਹਰਾਮ ਖੋਰ ਹੋ, ਤੁਸੀਂ ਹਲਾਲ ਖੋਰ ਨਹੀਂ। ਇਸੇ ਲਈ ਜਿਹੜੀ ਅਜ਼ਮਤ ਔਰ ਰਾਜ ਨਾਲ ਅਜ਼ਮਤ ਜੁੜੀ ਹੁੰਦੀ ਹੈ। ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਹੁੰਦੀ ਹੈ, ਉਦੋਂ ਜੇ ਤੁਸੀਂ ਸਪਿਰਿਚੁਅਲਿਟੀ ਦੀ ਗੱਲ ਵੀ ਕਰੋ, ਜੇ ਤੁਹਾਡੇ ਹੱਥ 'ਚ ਤਲਵਾਰ ਨਹੀਂ ਹੈ, ਤੁਹਾਡੇ ਹੱਥ 'ਚ ਮਾਲਾ ਕਿਹਨੇ ਰਹਿਣ ਦੇਣੀ ਹੈ? ਉਹ ਤਾਂ ਫੈਸਲਾ ਫਿਰ ਜਿਹੜਾ ਹਾਕਮ ਹੁੰਦਾ ਹੈ, ਜਿਨ੍ਹਾਂ ਦੇ ਕੋਲ ਪਾਵਰ ਹੁੰਦੀ ਹੈ,
ਉਹ ਕਰਦੇ ਨੇ ਕਿ ਵੀ ਤੁਹਾਨੂੰ ਮਜ਼ਹਬ ਦਾ ਕਿੰਨਾ ਕੁ ਉਹਨਾਂ ਨੇ ਮੰਨਣ ਦੇਣਾ ਹੈ, ਕਿੰਨਾ ਕੁ ਨਹੀਂ ਮੰਨਣ ਦੇਣਾ, ਤੇ ਕਿਹੜਾ ਮਜ਼ਹਬ ਉਹਨਾਂ ਨੇ ਤੁਹਾਡੇ ਤੇ ਥੋਪਣਾ ਹੈ। ਜੇ ਬੀਤੇ ਦੀ ਗੱਲ ਨਾ ਵੀ ਕਰੀਏ, ਅੱਜ ਜੇ ਦੇਖੀਏ ਕਿ ਅਸੀਂ ਜਦੋਂ ਜੂਨ 84 ਦੇ ਫੌਜੀ ਹਮਲੇ ਦੀ ਗੱਲ ਕਰਦੇ ਹਾਂ, ਅਕਾਲ ਤਖਤ ਸਾਹਿਬ, ਦਰਬਾਰ ਸਾਹਿਬ, 37 ਇਤਿਹਾਸਕ ਗੁਰਦੁਆਰਿਆਂ ਤੇ ਰੂਹਾਨੀਅਤ ਦਾ ਤਾਂ ਉਹ ਸੋਮਾ ਨੇ। ਉੱਥੋਂ ਜਾ ਕੇ ਲੋਕ ਆਪਣੀਆਂ ਦੁਆਵਾਂ ਕਰਦੇ ਨੇ, ਆਪਣੀਆਂ ਜਿਹੜੀਆਂ ਨੇ ਉਹ ਅਰਦਾਸਾਂ ਕਰਦੇ ਨੇ। ਲੇਕਿਨ ਉਸ ਰੂਹਾਨੀਅਤ ਦੇ ਸੋਮੇ ਨੂੰ ਜੇ ਟੈਂਕਾਂ ਤੋਪਾਂ ਦੇ ਹਮਲੇ ਦਾ ਸ਼ਿਕਾਰ ਬਣਾਇਆ ਔਰ ਅਸੀਂ ਬੇਬਸੀ ਦੇ ਵਿੱਚ ਆਪਣੇ ਆਪ ਨੂੰ ਮਹਿਸੂਸ ਕੀਤਾ, ਇਸ ਲਈ ਕਿ ਸਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਸੀ, ਸਾਡੇ ਕੋਲ ਗੈਰਤ ਸੀ, ਅਣਖ ਸੀ, ਆਬਰੂ ਸੀ, ਔਰ ਉਸ ਅਣਖ, ਗੈਰਤ ਔਰ ਆਬਰੂ ਨੂੰ ਹੀ ਜਿਹੜਾ ਪਰਨਾਏ ਹੋਏ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਔਰ ਉਹਨਾਂ ਦੇ ਸਾਥੀ ਸਿੰਘਾਂ ਨੇ ਅਖੀਰਲੀ ਗੋਲੀ ਔਰ ਅਖੀਰਲੇ ਸਾਹ ਤੱਕ ਮੁਕਾਬਲਾ ਕੀਤਾ। ਪਰ ਉਹਨਾਂ ਨੇ ਅਕਾਲ ਤਖਤ ਨੂੰ ਖੰਡਰਾਤ ਬਣਾ ਦਿੱਤਾ ਹੈ। ਔਰ ਕਿਵੇਂ ਹਜ਼ਾਰਾਂ ਜਿਹੜੇ ਸਿੱਖ ਯਾਤਰੂ ਸਨ, ਜਿਹੜੇ ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ਦਿਨ ਨੂੰ ਮਨਾਉਣ ਦੇ ਲਈ 3 ਜੂਨ 1984 ਨੂੰ ਦਰਬਾਰ ਸਾਹਿਬ ਦੀਆਂ ਪਰਿਕਰਮਾ 'ਚ ਜਿਹੜੇ ਨੇ ਉਹ ਦੀਦਾਰ ਕਰ ਰਹੇ ਸਨ, ਕਿਵੇਂ ਉਹਨਾਂ ਦੇ ਉੱਤੇ ਜ਼ੁਲਮ ਹੋਏ, ਜਿਸ ਨੂੰ ਅਸੀਂ ਜਦੋਂ ਘੱਲੂਕਾਰਾ ਲਫ਼ਜ਼ ਦੇ ਨਾਲ ਸੰਬੋਧਨ ਕਰਦੇ ਹਾਂ, ਸਾਕਾ ਜੂਨ 84, ਤੇ ਫਿਰ ਇਹ ਉਹੀ ਜਾਣਦੇ ਨੇ ਸ਼ਾਇਦ, ਕਿਉਂਕਿ ਇਸ ਵਾਕਿਆ ਨੂੰ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ 36-37 ਵਰੇ ਬੀਤ ਚੁੱਕੇ ਨੇ। ਇੱਕ ਜਨਰੇਸ਼ਨ ਜਿਹੜੀ ਉਸ ਤੋਂ ਬਾਅਦ ਪੈਦਾ ਹੋਈ, ਉਹ ਤਾਂ ਪਿਕਚਰਸ ਰਾਹੀਂ ਜਾਂ ਉਹ ਜਿਹੜਾ ਵਰਤਾਂਤ ਹੈ ਉਹ ਹਿਸਟਰੀ ਦਾ ਹੋਏ, ਕਵੀਸ਼ਰਾਂ ਦਾ ਹੋਏ, ਢਾਡੀਆਂ ਦਾ ਹੋਏ, ਜਾਂ ਥੋੜ੍ਹਾ ਬਹੁਤ ਅੱਜ ਸੋਸ਼ਲ ਮੀਡੀਆ ਨੇ ਬੀਤੇ ਨੂੰ ਔਰ ਕੁਛ ਆਰਕਾਈਵ ਸਾਹਮਣੇ ਨੇ, ਕੁਛ ਪੇਂਟਿੰਗ ਸਾਹਮਣੇ ਨੇ। ਲੇਕਿਨ ਜਿਹੜੀ ਸਾਡੀ ਜਨਰੇਸ਼ਨ ਨੇ ਉਸ ਦੌਰ ਨੂੰ ਆਪਣੇ ਪਿੰਡੇ ਤੇ ਨਹੀਂ, ਆਪਣੇ ਤੁਰ ਅੰਦਰ ਤੱਕ ਹੰਡਾਇਆ ਹੋਇਆ। ਅਜੇ ਪਿੰਡੇ ਦੀ ਮਾਰ ਜਿਹੜੀ ਹੈ ਉਸ ਬਾਰੇ ਤਾਂ ਅਕਸਰ ਇੱਕ ਕੋਟ ਕਹੀ ਜਾਂਦੀ ਸੀ ਕਿ ਭਾਈ ਜਿਹੜਾ ਤਲਵਾਰ ਦਾ ਵਾਰ ਤਾਂ ਮਿਟ ਸਕਦਾ ਹੈ ਪਰ ਜ਼ਬਾਨ ਦਾ ਨਹੀਂ, ਕਿਉਂਕਿ ਤਲਵਾਰ ਸਰੀਰ ਤੇ ਵਾਰ ਕਰਦੀ ਹੈ ਤੇ ਜ਼ਬਾਨ ਆਤਮਾ ਤੇ। ਹੁਣ ਇਹ ਤਾਂ ਦੁਨਿਆਵੀ ਕਿਸੇ ਦੀ ਕਹੀ ਹੋਈ ਗੱਲ ਤੁਹਾਨੂੰ ਕਿੰਨੀ ਪੀਰਸ ਕਰਦੀ ਹੈ, ਕਿੰਨੀ ਤੁਹਾਨੂੰ ਉਹ ਚੁੱਭਦੀ ਹੈ, ਪਰ ਅਸੀਂ ਤਾਂ ਉਹ ਗੱਲ ਕਰ ਰਹੇ ਹਾਂ ਕਿ ਜਦੋਂ ਟੈਂਕਾਂ ਦੇ ਗੋਲੇ ਅਕਾਲ ਤਖਤ ਤੇ ਵਰਸਦੇ ਸੀ, ਗੋਲੀਆਂ ਹਰਮੰਦਰ ਵੱਲ ਚੱਲਦੀਆਂ ਸੀ, ਤੇ ਸਾਡੀ ਜਨਰੇਸ਼ਨ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੀ ਹੈ ਕਿ ਅੱਜ ਵੀ ਉਹਨਾਂ ਪਲਾਂ ਨੂੰ ਯਾਦ ਕਰਦੇ ਹਾਂ। ਤੁਹਾਨੂੰ ਇਹ ਲੱਗਦਾ ਹੈ ਕਿ ਉਹ ਗੋਲੇ ਤੁਹਾਡੇ ਵਜੂਦ ਤੇ ਵੱਜ ਰਹੇ ਨੇ, ਉਹ ਗੋਲੀਆਂ ਤੁਹਾਡੇ ਅੰਦਰ ਨੂੰ ਜਿਹੜਾ ਉਹ ਛਲਣੀ ਕਰ ਰਹੀਆਂ ਨੇ, ਤੁਸੀਂ ਉਹਨਾਂ ਪਲਾਂ 'ਚੋਂ ਆਪਣੇ ਆਪ ਨੂੰ ਕਦੇ ਕੱਢ ਹੀ ਨਹੀਂ ਸਕਦੇ। ਔਰ ਸ਼ਾਇਦ ਇਹ ਮੈਡੀਕਲ ਵਰਲਡ ਦੇ ਲੋਕਾਂ ਦੇ ਲਈ ਤਾਂ ਉਹਨੂੰ ਕੋਈ ਟਰਾਮਾ ਕਹੇਗਾ, ਕੋਈ ਹੋਰ ਕਹੇਗਾ, ਪਰ ਇਹ ਟਰਾਮੇ ਤੋਂ ਵੀ ਬਿਯੋਂਡ ਹੈ। ਟਰਾਮਾ ਬਹੁਤ ਵਾਰ ਦੁਨਿਆਵੀ ਸਦਮਾ ਹੁੰਦਾ। ਇਹ ਤੁਹਾਡੀ ਰੂਹਾਨੀਅਤ, ਤੁਹਾਡੇ ਜੁਜ਼, ਤੁਹਾਡੇ ਗੁਰੂ ਦੇ ਨਾਲ ਪਿਆਰ ਕੀ ਹੈ ਸਿੱਖ ਦਾ, ਉਹਨੂੰ ਸਿੱਖ ਹੀ ਸਮਝ ਸਕਦਾ ਹੈ। ਔਰ ਸ਼ਾਇਦ ਇਹੀ ਕਾਰਨ ਸੀ ਕਿ ਜਦੋਂ ਦੁਸ਼ਮਣ ਨੇ ਬੀਤੇ 'ਚ ਵੀ ਔਰ ਹੁਣ ਵੀ ਸਭ ਤੋਂ ਜ਼ਿਆਦਾ ਨੁਕਸਾਨ ਦੇਣ ਦਾ ਜਾਂ ਸਾਨੂੰ ਹਰਟ ਕਰਨ ਦਾ ਸੋਚਿਆ, ਤਾਂ ਉਹਨਾਂ ਨੇ ਦਰਬਾਰ ਸਾਹਿਬ ਵੱਲ ਮੂੰਹ ਕੀਤਾ। ਹਮਲਾਵਰਾਂ ਨੇ 18ਵੀਂ ਸਦੀ ਦੀ ਵੀ ਜੇ ਅਸੀਂ ਗੱਲ ਕਰਦੇ, ਉਹਨਾਂ ਦੇ ਵਿੱਚ ਹਮੇਸ਼ਾ ਮੱਸਾ ਰੰਗੜ ਦਾ ਜ਼ਿਕਰ ਹੁੰਦਾ ਹੈ ਕਿ ਕਿਵੇਂ ਮੁਗਲਿਆ ਸਲਤਨਤ ਨੇ ਅੰਮ੍ਰਿਤਸਰ, ਜਿਸ ਦੇ ਉੱਤੇ ਉਹਨਾਂ ਨੇ ਮੰਡਿਆਲੀ ਦੇ ਚੌਧਰੀ ਮੱਸੇ ਦਾ ਜਿਹੜਾ ਉਹ ਕਬਜ਼ਾ ਕਰਵਾਇਆ। ਰੰਗੜ ਮੋਸਟਲੀ ਜਿਹੜਾ ਉਹਨਾਂ ਦਾ ਕਲੈਨ ਸੀ, ਕਬੀਲਾ ਸੀ, ਔਰ ਉਹਦੇ ਹਵਾਲੇ ਉਹਨੇ ਦਰਬਾਰ ਸਾਹਿਬ ਕੰਪਲੈਕਸ ਨੂੰ, ਕਿਉਂਕਿ ਚੌਧਰੀਆਂ ਦਾ ਇੱਕ ਆਪਣਾ ਹੈੱਡਕੁਆਟਰ ਹੁੰਦਾ, ਉਹ ਬਣਾਇਆ। ਉੱਥੇ ਹੁੱਕਾ ਪੀਣਾ ਔਰ ਦੂਸਰੇ ਜਿਹੜੇ ਨੇ ਨਾਚ ਗਾਣੇ ਸ਼ੁਰੂ ਕੀਤੇ, ਯਾਨੀ ਕਿ ਉਹਨੇ ਪੋਲਿਊਟ ਕੀਤਾ ਵੱਧ ਤੋਂ ਵੱਧ, ਜੋ ਹਰਟ ਕਰ ਸਕਦਾ ਸੀ ਉਹਨੇ ਕੋਸ਼ਿਸ਼ ਕੀਤੀ। ਔਰ ਅਸੀਂ ਜਦੋਂ ਇਹ ਕਿਹਾ ਕਿ ਇਤਿਹਾਸ ਸਾਨੂੰ ਬਹੁਤ ਦੂਰ ਨਹੀਂ ਜਾਣਾ ਪੈਂਦਾ, ਅਸੀਂ 18ਵੀਂ ਸਦੀ ਦੀ ਗੱਲ ਕਰ ਰਹੇ ਹਾਂ, ਔਰ ਇਹ ਉਹ ਪੀਰੀਅਡ ਸੀ ਕਿ ਪੰਜਾਬ 'ਚੋਂ ਸਿੱਖਾਂ ਦੀ ਨਸਲਕੁਸ਼ੀ ਦਾ ਢਿੰਡੋਰਾ ਪਿੱਟ ਕੇ ਉਹਨਾਂ ਦੇ ਸਿਰਾਂ ਦੇ ਇਨਾਮ ਰੱਖੇ ਹੋਏ ਸੀ। ਪੰਜਾਬ ਸਿੱਖਾਂ ਤੋਂ ਸਖਣਾ ਸੀ, ਭੱਜ ਦੌੜ ਕੇ ਕੋਈ ਪਹਾੜਾਂ ਦੇ ਉੱਤੇ ਚੜ੍ਹਿਆ ਹੋਇਆ ਸੀ, ਕੋਈ ਬੀਕਾਨੇਰ ਦੇ ਮਾਰੂਥਲ ਰੇਗਿਸਤਾਨ ਦੇ ਵਿੱਚ ਸੀ, ਕੋਈ ਹੋਰ ਕਾਨੂੰਵਾਨ ਦੇ ਜਾਂ ਦੂਸਰੇ, ਕਿਉਂਕਿ ਪੰਜਾਬ ਦੇ ਵਿੱਚ ਕਾਫੀ ਘਣੇ ਜੰਗਲ ਵੀ ਸਨ, ਉਹਨਾਂ ਦੀ ਡੈਪਥ ਦੇ ਵਿੱਚ ਸੀ। ਪਰ ਇਹ ਉਹ ਪੀਰੀਅਡ ਸੀ ਕਿ ਇੱਕ ਸਿੱਖ ਭਾਈ ਬਲਾਕਾ ਸਿੰਘ ਨਾਂ ਦਾ, ਜਿਹੜਾ ਕਿਸੇ ਤਰ੍ਹਾਂ ਜਿਹਨੂੰ ਇਹ ਖਬਰ ਮਿਲੀ, ਉਹਨੇ ਇਹ ਖਬਰ ਜਿਹੜੀ ਬੁੱਢਾ ਦਲ ਦੇ ਜਥੇਦਾਰ ਤੱਕ ਪਹੁੰਚਾਈ ਰਾਜਸਥਾਨ ਪਹੁੰਚ ਕੇ, ਔਰ ਕਿਵੇਂ ਫਿਰ ਵੰਗਾਰ ਕੇ ਦੋ ਸਿੰਘਾਂ ਨੇ, ਭਾਈ ਸੁੱਖਾ ਸਿੰਘ, ਭਾਈ ਮਤਾਬ ਸਿੰਘ ਨੇ ਆ ਕੇ
ਮੱਸੇ ਰੰਗੜ ਦਾ ਸਿਰ ਵੱਢਿਆ ਸੀ ਔਰ ਉਸ ਸਿਰ ਨੂੰ ਲੈ ਕੇ ਉਹ ਬੀਕਾਨੇਰ ਪਹੁੰਚੇ ਸਨ। ਹੁਣ ਇਹ ਸਾਡੇ ਇਤਿਹਾਸ ਦਾ ਉਹ ਵਾਕਿਆ ਹੈ ਜਿਸ ਨੂੰ ਜਦੋਂ ਜੂਨ 84 ਦਾ ਘੱਲੂਕਾਰਾ ਵਪਰਾਇਆ ਜਾਂਦਾ ਇੰਦਰਾ ਗਾਂਧੀ ਵੱਲੋਂ, ਤੇ ਫਿਰ ਚਾਰ ਚਫੇਰੇ ਅਣਖੀ ਗੈਰਤਮੰਦ ਕੌਮ ਦੇ ਵਿੱਚ ਇਹ ਸਵਾਲ ਹੁੰਦਾ ਹੈ ਕਿ ਕਿੱਥੇ ਨੇ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਦੇ ਵਾਰਿਸ। ਬਿਲਕੁਲ। ਇਸ ਇੰਦਰਾ ਗਾਂਧੀ ਨੂੰ ਜਿਹਨੇ ਫੌਜ ਭੇਜ ਕੇ ਹਮਲਾ ਕਰਵਾਉਣ ਦਾ ਡਿਸੀਜਨ ਦਿੱਤਾ, ਜਨਰਲ ਵੈਦਿਆ ਜਿਹਨੇ ਖੁਸ਼ੀ ਇਹਨੂੰ ਕਬੂਲ ਕੀਤਾ, ਔਰ ਆਦਰ ਉਹਦੇ ਜਨਰਲ ਬਣਨ ਦੇ ਪਿੱਛੇ ਹੀ ਕਾਰਨ ਇਹ ਸੀ ਕਿ ਉਸ ਤੋਂ ਜਿਹੜਾ ਸੀਨੀਅਰ ਜਰਨੈਲ ਸੀ ਲੈਫਟੀਨੈਂਟ ਜਨਰਲ ਸਿਨਹਾ, ਉਹਨੇ ਇਨਕਾਰ ਕਰ ਦਿੱਤਾ ਸੀ ਹਮਲਾ ਕਰਨ ਤੋਂ। ਲੇਕਿਨ ਉਹ ਵੈਦਿਆ ਜਿਹੜਾ ਜੂਨੀਅਰ ਸੀ ਔਰ ਸਿਨਹਾ ਰਿਜ਼ਾਈਨ ਕਰਕੇ ਚਲਾ ਗਿਆ ਸੀ ਕਿ ਕੋਈ ਸੁੱਖਾ ਸਿੰਘ ਮਹਿਤਾਬ ਸਿੰਘ ਨਹੀਂ ਹੈ। ਔਰ ਇਹ ਜੂਨ 84 ਦੇ ਵਿੱਚ ਵਾਕਿਆ ਹੁੰਦਾ ਹੈ। ਤੇ ਅਸੀਂ ਜੇ 31 ਅਕਤੂਬਰ 1984 ਦੀ ਗੱਲ ਕਰੀਏ ਤਾਂ ਫਿਰ ਉਹ ਸੁੱਖਾ ਸਿੰਘ ਮਹਿਤਾਬ ਸਿੰਘ ਕਿਤੋਂ ਇੰਪੋਰਟ ਨਹੀਂ ਕਰਨੇ ਪਏ। ਇੰਦਰਾ ਗਾਂਧੀ ਦੀ ਸਿਕਿਉਰਿਟੀ ਦੇ ਹੀ ਦੋ ਉਹ ਅਣਖੀ ਗੁਰਸਿੱਖ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਜਿਨ੍ਹਾਂ ਨੇ ਜੂਨ 84 ਤੋਂ ਬਾਅਦ ਆ ਕੇ ਅਕਾਲ ਤਖਤ ਸਾਹਿਬ ਖੰਡਰਾਤ ਬਣਿਆ ਦੇਖਿਆ, ਸੈਂਕੜਿਆਂ ਗੋਲੀਆਂ ਦੇ ਨਿਸ਼ਾਨ ਹਰਮੰਦਰ ਸਾਹਿਬ ਤੇ ਦੇਖੇ, ਔਰ ਉਹਨਾਂ ਨੇ ਉੱਥੇ ਹੀ ਛੇਵੇਂ ਪਾਤਸ਼ਾਹ ਅੱਗੇ ਅਰਦਾਸਾ ਸੋਧਿਆ ਕਿ ਮਹਾਰਾਜ ਸਾਨੂੰ ਬਲ ਦਿਓ ਕਿ ਅਸੀਂ ਇਸ ਅਪਮਾਨ ਦਾ ਹੀ ਨਹੀਂ, ਇਹ ਜਿਹੜੀ ਨਸਲਕੁਸ਼ੀ ਕੀਤੀ ਹੈ ਇਸ ਜ਼ਾਲਮ ਔਰਤ ਨੇ, ਇਸ ਦਾ ਬਦਲਾ ਲੈ ਸਕੀਏ। ਇਤਿਹਾਸ ਅਸੀਂ ਅਕਸਰ ਦੇਖਦੇ ਹਾਂ ਕਿ ਫਿਰ 31 ਅਕਤੂਬਰ 1984 ਨੂੰ ਸਵੇਰ ਵੇਲੇ ਇੰਦਰਾ ਗਾਂਧੀ ਜਿਹਨੇ ਹਰਮੰਦਰ ਸਾਹਿਬ ਗੋਲੀਆਂ ਨਾਲ ਛਲਣੀ ਕੀਤਾ ਸੀ, ਅਕਾਲ ਤਖਤ ਨੂੰ ਤੋਪਾਂ ਦੇ ਗੋਲਿਆਂ ਦੇ ਨਾਲ ਜਿਹੜਾ ਖੰਡਰਾਤ ਬਣਾਇਆ ਸੀ, ਉਹ ਵੀ ਛਲਣੀ ਹੋ ਕੇ ਇਸ ਦੁਨੀਆ ਤੋਂ ਗਈ। ਔਰ ਜ਼ਾਹਰ ਹੈ ਕਿ ਉਹਨਾਂ ਨੇ ਉਸ ਵੇਲੇ ਆਪਣੇ ਪਰਿਵਾਰਾਂ ਵੱਲ ਨਹੀਂ ਦੇਖਿਆ, ਕੌਮੀ ਗੈਰਤ ਅਣਖ ਉਹਨਾਂ ਦੇ ਵਿੱਚ ਸੀ। ਔਰ ਬੇਅੰਤ ਸਿੰਘ ਹੋਰਾਂ ਨੇ ਇਸ ਤੋਂ ਬਾਅਦ ਆਪਣਾ ਪਿਸਤੌਲ ਥੱਲੇ ਸੁੱਟ ਕੇ ਕਿਹਾ ਕਿ ਹਮਨੇ ਜੋ ਕਰਨਾ ਥਾ ਕਰ ਲਿਆ, ਤੁਮਨੇ ਜੋ ਕਰਨਾ ਹੈ ਕਰ ਲੋ। ਔਰ ਉਹ ਕਮਾਂਡੋ ਜਿਹੜੇ ਅਦਰਵਾਈਜ਼ ਦੌੜ ਗਏ ਸੀ, ਉਹਨਾਂ ਨੇ ਅੰਦਰ ਲਿਜਾ ਕੇ ਉਹਨਾਂ ਨੂੰ ਗੋਲੀਆਂ ਦੇ ਨਾਲ ਭੁੰਨ ਦਿੱਤਾ ਦੋਨਾਂ ਨੂੰ। ਆਪਣੇ ਵੱਲੋਂ ਤਾਂ ਉਹਨਾਂ ਨੇ ਸਮਝਿਆ ਕਿ ਦੋਨਾਂ ਨੂੰ ਮਾਰ ਦਿੱਤਾ ਹੈ। ਬੇਅੰਤ ਸਿੰਘ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ, ਸਤਵੰਤ ਸਿੰਘ ਗੰਭੀਰ ਜ਼ਖਮੀ ਹਾਲਤ ਸਨ, ਉਹਨਾਂ ਦੇ ਅੰਦਰ ਗੋਲੀਆਂ ਸਨ, ਇੱਕ ਰੀੜ੍ਹ ਦੀ ਹੱਡੀ 'ਚ ਵੀ ਸੀ, ਲੇਕਿਨ ਉਹ ਮਿਰਾਕੂਲਸਲੀ ਜਿਹੜੇ ਨੇ ਉਹ ਸਰਵਾਈਵ ਕੀਤੇ। ਔਰ ਬਾਅਦ ਦੇ ਵਿੱਚ ਉਹਨਾਂ ਤੇ ਟਰਾਇਲ ਚੱਲਿਆ ਔਰ ਉਹਨਾਂ ਨੂੰ ਇਸ ਕਿਉਂਕਿ ਇਹ ਜਦੋਂ ਅਸੀਂ ਦੇਖਦੇ ਹਾਂ ਕਿ ਅੱਜ ਮੋਦੀ ਦਾ ਡਰਾਮਾ ਕੀ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਫਲੌਪ ਫੇਰੀ ਨੂੰ ਲੈ ਕੇ, ਤੇ ਕਿਵੇਂ ਉਹਨੂੰ ਜਿਹੜਾ ਕਦਾਵਰ ਬਣਾਉਣ ਦੀ ਔਰ ਪੂਰਾ ਇੱਕ ਝੂਠ ਸਿਰਜਿਆ ਜਾ ਰਿਹਾ ਕਿ ਜਿਵੇਂ ਉਹ ਜੰਗ ਦੇ ਮੈਦਾਨ 'ਚੋਂ ਕੋਈ ਗੁਰਜ ਜਿੱਤ ਕੇ ਆਇਆ ਹੋਇਆ, ਅਦਰਵਾਈਜ਼ ਉਹਨੇ ਮਰ ਜਾਣਾ ਸੀ ਉੱਥੇ, ਉਹ ਆਪਣੀ ਜਾਨ ਬਚਾ ਕੇ ਦੌੜਿਆ ਹੋਇਆ। ਸੋ ਇਸੇ ਤਰ੍ਹਾਂ ਇੰਦਰਾ ਗਾਂਧੀ ਨੂੰ ਇਹ ਸਾਬਤ ਕਰਨ ਲਈ ਜਿਹੜਾ ਉਹਦੇ ਪੁੱਤਰ ਰਾਜੀਵ ਗਾਂਧੀ ਦੇ ਹੀ ਪਹਿਲੇ ਅਲਫਾਜ਼ ਨੇ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਕਿ ਜਬ ਕੋਈ ਬੜਾ ਵ੍ਰਿਕਸ਼ ਗਿਰਤਾ ਹੈ ਤਾਂ ਧਰਤੀ ਕਾਂਪਤੀ ਹੈ, ਲੇਕਿਨ ਉਹ ਧਰਤੀ ਕੰਬਾਣ ਤੋਂ ਵੀ ਪਹਿਲਾਂ ਜਦੋਂ ਟਰਾਇਲ ਚੱਲਦਾ ਹੈ ਤੇ ਉਹ ਇਹ ਸਾਬਤ ਕਰਨਾ ਚਾਹੁੰਦੇ ਸੀ ਕਿ ਵੀ ਇਹ ਕੋਈ ਮਾੜਾ ਮੋਟਾ ਨਹੀਂ ਸੀ ਕਿ ਦੋ ਉਹਦੇ ਸਿਕਿਉਰਿਟੀ ਗਾਰਡਸ ਨੇ ਇੰਦਰਾ ਦੇ ਨੇ ਮਾਰ ਦਿੱਤਾ। ਪਹਿਲਾਂ ਤਾਂ ਉਹਨਾਂ ਨੇ ਵੱਡਾ ਜਿਹੜਾ ਉਹ ਇੱਕ ਅਡੰਬਰ ਰਚਿਆ ਕਿ ਜੀ CIA ਦੀ ਸਾਜ਼ਿਸ਼, ਔਰ ਬੇਅੰਤ ਸਿੰਘ ਜਿਨ੍ਹਾਂ ਦੇ ਰਿਸ਼ਤੇਦਾਰ ਹਰਿੰਦਰ ਸਿੰਘ ਨਾਰਵੇ ਚਾਰਜ ਡੀ ਅਫੇਅਰ ਐਂਬੈਸਡਰ ਸਨ ਨਾਰਵੇ 'ਚ, ਜਿਨ੍ਹਾਂ ਨੇ ਫੌਰਨ ਜੂਨ 84 ਤੋਂ ਬਾਅਦ ਪ੍ਰੋਟੈਸਟ ਦੇ ਵਿੱਚ ਰਿਜ਼ਾਈਨ ਕੀਤਾ ਸੀ, ਔਰ ਉਹਨਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਕਿ ਜੀ CIA ਨੇ, ਔਰ ਉਹ ਗੱਲ ਨਹੀਂ ਬਣੀ। ਔਰ ਫਿਰ ਉਹਨਾਂ ਨੇ ਦੇਖਿਆ ਵੀ ਕੱਲਾ ਨਾ ਹੀ, ਉਹਨਾਂ ਨੇ ਇੱਕ ਹੋਰ ਇੰਸਪੈਕਟਰ ਬਲਬੀਰ ਸਿੰਘ ਉਹਨਾਂ ਨੂੰ ਵੀ, ਔਰ ਜਿਹੜਾ ਵਰਸਟ ਜਦੋਂ ਅਸੀਂ ਅੱਜ ਇਸ ਦਿਨ ਨੂੰ ਯਾਦ ਕਰ ਰਹੇ ਹਾਂ ਕਿ 33 ਸਾਲ ਪਹਿਲਾਂ ਸ਼ਹੀਦ ਭਾਈ ਸਤਵੰਤ ਸਿੰਘ ਤਾਂ ਜ਼ਾਹਰ ਹੈ ਉਹ ਤਾਂ ਫਖਰ ਦੇ ਨਾਲ ਉਸ ਦੇ ਉੱਤੇ ਫਾਂਸੀ ਦੇ ਰੱਸੇ ਨੂੰ ਗਲ 'ਚ ਪਾਉਂਦੇ ਨੇ, ਪਰ ਦੂਸਰੇ ਜਿਹੜੇ ਭਾਈ ਕੇਰ ਸਿੰਘ ਵੀ ਉਸ ਬਹਾਦਰੀ ਨਾਲ ਜਾਂਦੇ ਨੇ, ਲੇਕਿਨ ਉਹਨਾਂ ਦਾ ਮਰਡਰ ਜੁਡੀਸ਼ੀਅਲ ਮਰਡਰ ਹੈ, ਉਹਨਾਂ ਦਾ ਕੋਈ ਲਾਗਾ ਦੇਗਾ ਨਹੀਂ ਸੀ ਇਸ ਨਾਲ। ਹਾਂ, ਇੰਨਾ ਜ਼ਰੂਰ ਹੈ ਕਿ ਉਹਨਾਂ ਨੇ ਸ਼ਹੀਦ ਬੇਅੰਤ ਸਿੰਘ ਹੋਰਾਂ ਨੂੰ ਇਹ ਪ੍ਰੇਰਨਾ ਜ਼ਰੂਰ ਕੀਤੀ ਸੀ। ਹਾਲਾਂਕਿ ਬੇਅੰਤ ਸਿੰਘ ਜਦੋਂ ਕਾਲਜ ਪੜ੍ਹਦੇ ਸੀ ਉਦੋਂ ਉਹਨਾਂ ਨੇ ਅੰਮ੍ਰਿਤ ਛਕਿਆ ਹੋਇਆ ਸੀ, ਫਿਰ ਲਾਈਫ ਸਟਾਈਲ ਦੂਸਰੀ ਕਿਸਮ ਦਾ ਹੋ ਜਾਂਦਾ ਜਦੋਂ ਤੁਸੀਂ ਜਿਸ ਸਰਕਲ 'ਚ ਜਾਂਦੇ ਹੋ। ਸੋ ਉਹਨਾਂ ਨੇ ਉਹਨੂੰ ਪ੍ਰੇਰਿਆ ਜ਼ਰੂਰ ਕਿ ਭਾਈ ਤੂੰ ਅੰਮ੍ਰਿਤ ਛਕ, ਔਰ ਜਿਹੜੇ ਸਿੱਖੀ ਦਾ ਪ੍ਰੈਕਟਿਸਿੰਗ ਸਿੱਖੀ ਵਾਲਾ, ਔਰ ਇਹੀ ਉਹਨਾਂ ਦਾ ਕਸੂਰ ਸੀ। ਔਰ ਇਸ ਲਈ ਜਦੋਂ ਟਰਾਇਲ ਚੱਲਿਆ CIA ਵਾਲੀ ਥਿਊਰੀ ਵੀ ਉਹਨਾਂ ਨੂੰ ਡ੍ਰੌਪ ਕਰਨੀ ਪਈ, ਹੋਰਨਾਂ ਨੂੰ ਵੀ ਉਹਨਾਂ ਨੇ ਇੰਪਲੀਸਿਟ ਕਰਨ ਦੀ ਕੋਸ਼ਿਸ਼ ਕੀਤੀ, ਪਰ ਫਿਰ ਅਖੀਰ ਉਹਨਾਂ ਨੇ ਇਹਨੂੰ ਇੱਕ ਕੰਸਪੀਰੇਸੀ ਬਣਾਇਆ ਜਿਹਦੇ 'ਚ ਕੇਰ ਸਿੰਘ ਜਿਹੜੇ ਕਿ
ਇੱਕ ਚੰਗੇ ਅਹੁਦੇ ਦੇ ਉੱਤੇ ਤਾਇਨਾਤ ਸਨ, ਨੌਕਰੀ ਕਰਦੇ ਸਨ ਔਰ ਦੂਰੋਂ ਨੇੜਿਓਂ ਰਿਸ਼ਤੇਦਾਰ ਸਨ, ਫੁੱਫੜ ਲੱਗਦੇ ਸੀ ਬੇਅੰਤ ਸਿੰਘ ਹੋਰਾਂ ਦੇ, ਉਹਨਾਂ ਨੂੰ ਵੀ ਇਸ ਕੇਸ ਦੇ ਵਿੱਚ ਫਸਾਇਆ। ਔਰ ਭਾਈ ਬੇਅੰਤ ਸਿੰਘ, ਜਿਵੇਂ ਮੈਂ ਦੱਸਿਆ, ਮੌਕੇ ਤੇ ਉਹਨਾਂ ਦੀ ਸ਼ਹਾਦਤ ਹੋ ਗਈ ਸੀ। ਭਾਈ ਸਤਵੰਤ ਸਿੰਘ, ਕੇਰ ਸਿੰਘ, ਜਿਨ੍ਹਾਂ ਤੇ ਲਗਭਗ 5 ਸਾਲ ਇਹ ਮੁਕੱਦਮਾ ਚੱਲਿਆ ਔਰ ਅੱਜ ਦੇ ਦਿਨ 6 ਜਨਵਰੀ 1999 ਨੂੰ ਤਿਹਾੜ ਜੇਲ੍ਹ ਦੇ ਵਿੱਚ ਇਹਨਾਂ ਦੋਨਾਂ ਸਿੰਘਾਂ ਨੂੰ ਫਾਂਸੀ ਦਿੱਤੀ ਗਈ। ਔਰ ਇਹ ਉਸ ਵੇਲੇ ਦੇ ਇੱਕ ਪ੍ਰੋਮੀਨੈਂਟ ਜੂਰਿਸਟ ਨੇ ਯੂਕੇ ਦੇ ਵਿੱਚ ਵੀ ਇਹਨੂੰ ਜੁਡੀਸ਼ੀਅਲ ਮਰਡਰ ਕਿਹਾ ਸੀ, ਭਾਈ ਕੇਰ ਸਿੰਘ ਹੋਰਾਂ ਦੇ ਨੂੰ ਫਾਂਸੀ ਦੇਣ ਨੂੰ। ਔਰ 2 ਵਾਕਿਆ ਮੈਂ ਇਹਦੇ ਨਾਲ ਜ਼ਰੂਰ ਜੋੜ ਕੇ ਕਨਕਲੂਡ ਕਰਾਂਗਾ ਸੈਗਮੈਂਟ ਨੂੰ, ਕਿਉਂਕਿ ਬਹੁਤ ਵਾਰ ਅਸੀਂ ਜਿਹੜਾ ਇੱਕ ਐਕਟ ਹੁੰਦਾ ਉਹਨੂੰ ਤਾਂ ਐਡਮਾਇਰ ਹੀ ਨਹੀਂ ਕਰਦੇ, ਉਹ ਤਾਂ ਇੱਕ ਇਤਿਹਾਸ ਦਾ ਹਿੱਸਾ ਬਣ ਗਿਆ। ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ, ਜਿਹਦੇ ਬਾਰੇ ਇੱਕ ਆਮ ਸਿੱਖ ਦਾ ਕਹਿਣਾ ਸੀ ਕਿ ਇਹਨੇ ਸਿੱਖਾਂ ਦੀ ਡਿੱਗੀ ਪੱਗ ਸਾਡੇ ਸਿਰ ਤੇ ਇਹਨਾਂ ਯੋਧਿਆਂ ਨੇ ਰੱਖ ਦਿੱਤੀ, ਕਿ ਜੇ ਇੰਦਰਾ ਗਾਂਧੀ ਕੁਦਰਤੀ ਮੌਤੇ ਮਰਦੀ, ਭਾਵੇਂ ਕੋੜ ਨਾਲ ਹੀ ਮਰਦੀ, ਵਿਸ਼ਵਾਸ ਵਾਲੇ ਲੋਕ, ਫੇਥ ਵਾਲੇ ਕਹਿੰਦੇ ਕਿ ਜੀ ਦੇਖੋ ਇਹ ਰੱਬ ਨੇ ਸਜ਼ਾ ਦਿੱਤੀ ਹੈ, ਪਰ ਇਤਿਹਾਸ ਦਾ, ਤਾਰੀਖ ਦਾ ਜਸਟਿਸ ਨਹੀਂ ਸੀ ਹੋਣਾ। ਲੇਕਿਨ ਇਹਨਾਂ ਦੇ ਪਿੱਛੇ ਕਿੰਨੇ ਉਹ ਪ੍ਰੇਰਨਾ ਬਣ ਕੇ ਸਾਡੇ ਲਈ ਖਲੋਤੇ ਨੇ, ਲੇਕਿਨ ਕਿੰਨਿਆਂ ਨੇ ਫਿਰ ਸਫ਼ਰ ਕੀਤਾ ਜਾਂ ਕਿੰਨੇ ਸਫ਼ਰ ਕਰਦੇ ਨੇ। ਬੇਅੰਤ ਸਿੰਘ ਹੋਰਾਂ ਦੇ ਛੋਟੇ ਛੋਟੇ ਬੱਚੇ ਸੀ ਅਜੇ, ਉਹਨਾਂ ਦਾ 7-8 ਸਾਲ ਪਹਿਲਾਂ ਹੀ ਜਿਹੜਾ ਉਹ 8-10 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਭਾਈ ਸਤਵੰਤ ਸਿੰਘ, ਜਿਨ੍ਹਾਂ ਦੀ ਮੰਗਣੀ ਹੋਈ ਸੀ, ਬੀਬੀ ਸੁਰਿੰਦਰ ਕੌਰ, ਜਿਨ੍ਹਾਂ ਨੂੰ ਤੁਸੀਂ ਕਿਹਾ ਕਿ ਅਲੋਕਾਰ ਸੁਹਾਗਣ। ਹੁਣ ਜਦੋਂ ਅਸੀਂ ਰੋਲ ਦੀ ਗੱਲ ਕਰਦੇ ਤੇ ਫਿਰ ਬੀਬੀ ਸੁਰਿੰਦਰ ਕੌਰ, ਜਿਨ੍ਹਾਂ ਨੂੰ ਬਾਰ-ਬਾਰ ਧਾਰਮਿਕ ਸ਼ਖਸੀਅਤਾਂ ਵੱਲੋਂ, ਉਹਨਾਂ ਦੇ ਪਰਿਵਾਰ ਵੱਲੋਂ ਕਿਹਾ ਗਿਆ ਕਿ ਭਾਈ ਸਤਵੰਤ ਸਿੰਘ ਤਾਂ ਹੁਣ ਫਾਂਸੀ ਦੇ ਤਖਤੇ ਤੇ ਜਾਏਗਾ ਔਰ ਤੁਸੀਂ ਕਿਤੇ ਹੋਰ ਆਨੰਦ ਪੜ੍ਹਾ ਲਓ। ਉਹਨਾਂ ਕਿਹਾ ਵੀ ਨਹੀਂ, ਮੇਰੀ ਅਰਦਾਸ ਜੀਵਨ ਸਾਥੀ ਦੇ ਤੌਰ ਤੇ ਸਤਵੰਤ ਸਿੰਘ ਨਾਲ ਹੋਈ ਹੈ। ਮੈਂ ਔਰ ਜਦੋਂ ਬਹੁਤਿਆਂ ਨੇ ਇਨਸਿਸਟ ਕੀਤਾ ਤੇ ਬੀਬੀ ਨੇ ਜਿਹੜਾ ਇਹ ਕਰਕੇ ਕਿ ਉਹਨਾਂ ਨੇ ਸਤਵੰਤ ਸਿੰਘ ਦੀ ਫੋਟੋ ਦੇ ਨਾਲ ਜਿਹੜੀਆਂ ਨੇ 4 ਲਾਵਾਂ ਲੈ ਲਈਆਂ ਸੀ ਉਹਨਾਂ ਦੇ ਜਿਉਂਦੇ ਜੀ, ਔਰ ਇਹ ਦੱਸਣ ਦੇ ਲਈ ਕਿ ਭਾਈ ਮੈਂ ਸਤਵੰਤ ਸਿੰਘ ਦੀ ਸਿੰਘਣੀ ਹਾਂ, ਕੁਛ ਅਰਸਾ ਪਹਿਲਾਂ ਕੈਂਸਰ ਨਾਲ ਉਹ ਸਾਨੂੰ ਵਿਛੋੜਾ ਦੇ ਗਏ ਨੇ। ਪਰ ਇਹ ਵੀ ਸਿੱਖ ਇਤਿਹਾਸ ਦੀ ਇੱਕ ਯੂਨੀਕ, ਕਿਉਂਕਿ ਬਹੁਤ ਵਾਰ ਸਿੰਘਾਂ ਦੀ ਕੁਰਬਾਨੀਆਂ ਦੀ ਗੱਲ ਹੁੰਦੀ ਹੈ ਕਿ ਭਾਈ ਸਤਵੰਤ ਸਿੰਘ ਦੀ ਸਿੰਘਣੀ ਬੀਬੀ ਸੁਰਿੰਦਰ ਕੌਰ ਅਲੋਕਾਰ ਸੁਹਾਗਣ ਦੇ ਤੌਰ ਤੇ, ਔਰ ਦਰਸ਼ਕ ਉਹਨਾਂ ਦੀ ਪਿਕਚਰ ਸਕਰੀਨ ਤੇ ਦੇਖ ਸਕਦੇ ਨੇ ਕਿ ਉਹਨਾਂ ਨੇ ਕਿੰਨਾ ਵੱਡਾ ਰੁਤਬਾ ਪਾਇਆ। ਤੇ ਜੇ ਹੁਣ ਸਟੇਟ ਆਫ ਮਾਈਂਡ ਦੇਖਣੀ ਹੈ ਭਾਈ ਸਤਵੰਤ ਸਿੰਘ ਦੀ, ਔਰ ਇਹ ਗੱਲ ਉਹਨਾਂ ਦੇ ਪਿਤਾ ਬਾਪੂ ਤਰਲੋਕ ਸਿੰਘ, ਜਿਨ੍ਹਾਂ ਨੇ ਅਖੀਰਲੀ ਮੁਲਾਕਾਤ ਉਹਨਾਂ ਨਾਲ 5 ਜਨਵਰੀ ਨੂੰ ਕੀਤੀ ਔਰ ਉਹ ਉਹਨਾਂ ਨੇ ਇੱਕ ਦੀਵਾਨ ਦੇ ਵਿੱਚ ਗੱਲ ਸੁਣਾਈ। ਉਹਨਾਂ ਨੇ ਕਿਹਾ ਕਿ ਵੀ ਮੈਂ ਜਦੋਂ ਉਹਨਾਂ ਨਾਲ, ਆਪਣੇ ਪੁੱਤਰ ਨਾਲ ਅਖੀਰਲੀ ਮੁਲਾਕਾਤ ਕੀਤੀ ਅਫਗਾਨ ਪਿੰਡ, ਜ਼ਿਲ੍ਹਾ ਗੁਰਦਾਸਪੁਰ ਦਾ, ਜਿੱਥੋਂ ਦੇ ਰਹਿਣ ਵਾਲੇ ਸੀ, ਤੇ ਸਤਵੰਤ ਸਿੰਘ ਨੇ ਕਿਹਾ ਕਿ ਬਾਪੂ ਮੇਰੀ ਇੱਕ ਗੱਲ ਮੰਨੇਗਾ? ਉਹ ਕਹਿੰਦਾ ਕੀ? ਕਹਿੰਦਾ ਕਿ ਦੇਖ, ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਿਬਜ਼ਾਦੇ ਚਮਕੌਰ ਦੀ ਗੜੀ 'ਚ ਸ਼ਹੀਦ ਹੋਏ ਸੀ ਤੇ ਉਹਨਾਂ ਨੇ 10ਵੇਂ ਪਾਤਸ਼ਾਹ ਨੇ ਚਮਕੌਰ ਦੀ ਗੜੀ 'ਚ ਜਕਾਰਾ ਛੱਡਿਆ ਸੀ, ਤੇ ਤੂੰ ਜਦੋਂ ਹੁਣ ਮੁਲਾਕਾਤ ਕਰਕੇ, ਆਖਰੀ ਮੁਲਾਕਾਤ ਹੈ, ਕੱਲ ਸਵੇਰੇ ਮੈਨੂੰ ਫਾਂਸੀ ਹੋ ਜਾਣੀ ਹੈ, ਤੂੰ ਜਦੋਂ ਜੇਲ੍ਹ 'ਚੋਂ ਬਾਹਰ ਨਿਕਲੇਂਗਾ ਤੇ ਜਕਾਰਾ ਛੱਡਦੇ ਨਿਕਲੀ। ਔਰ ਉਹ ਤਰਲੋਕ ਸਿੰਘ ਕਹਿੰਦੇ ਨੇ ਕਿ ਵੀ ਮੈਂ ਜਦੋਂ ਜਕਾਰੇ ਛੱਡਦੇ, ਮੈਂ ਆਪਣੇ ਪੁੱਤਰ ਦੀ ਅਖੀਰਲੀ ਮੁਲਾਕਾਤ ਦੀ ਵਿਸ਼, ਤੇ ਕਹਿੰਦੇ ਕਿਉਂਕਿ ਮੀਡੀਆ ਉਦੋਂ ਇਹ ਸਾਰੀ ਨੂੰ ਬੜਾ ਕਲੋਜ਼ਲੀ ਚਾਰਜ ਫੇਰੇ ਸੀ, ਉਹ ਭੱਜੇ ਆਏ, ਕਹਿੰਦੇ ਕਿ ਸਤਵੰਤ ਸਿੰਘ ਦੀ ਰਿਹਾਈ ਹੋ ਗਈ ਹੈ। ਉਹ ਕਹਿੰਦੇ ਨਹੀਂ, ਸਤਵੰਤ ਸਿੰਘ ਕੱਲ ਮੌਤ ਲਾੜੀ ਨੂੰ ਵਿਆਹਣ ਚੱਲਿਆ ਤੇ ਮੈਂ ਉਹਦਾ ਬਾਪ ਹਾਂ, ਮੈਂ ਆਪਣੇ ਪੁੱਤਰ ਦੇ ਵਿਆਹ ਦੀਆਂ ਖੁਸ਼ੀਆਂ ਨਾ ਕਰਾਂ। ਹੁਣ ਇਹ ਹੈ ਜਦੋਂ ਅਸੀਂ ਚਮਕੌਰ ਦੀ ਗੜੀ, ਜਿਸ ਬਾਰੇ ਅਸੀਂ ਅੱਲਾ ਯਾਰ ਖਾਂ ਉਹਨਾਂ ਦੀ ਜਿਹੜਾ ਮਰਸੀ ਹੈ ਇਸ ਦੇ ਉੱਤੇ ਗੰਜੇ ਸ਼ਹੀਦਾਂ ਰੋਜ਼ਾਨਾ ਸ਼ੇਅਰ ਕਰਦੇ, ਕਿਉਂਕਿ ਇਹ ਇਤਿਹਾਸ ਤਾਰੀਖ ਬਹੁਤ ਇੰਪੋਰਟੈਂਟ ਹੁੰਦੀ ਹੈ ਜਿਹੜੀ ਤੁਹਾਨੂੰ ਮੋਟੀਵੇਟ ਕਰਦੀ। ਜੇ ਚਮਕੌਰ ਦੀ ਗੜੀ 'ਚ 40 ਸਿੰਘਾਂ ਨੇ, 2 ਸਾਹਿਬਜ਼ਾਦਿਆਂ ਨੇ ਜਿਹੜਾ ਉਹ ਜ਼ੋਰ ਦਿਖਾਏ, ਔਰ ਗੁਰੂ ਕਲਗੀਧਰ ਪਾਤਸ਼ਾਹ ਨੇ ਜੋ ਫਿਰ ਇਤਿਹਾਸ ਰਚਿਆ, ਉਹ ਕਦੇ ਸਿੱਖ ਨੂੰ ਡੋਲਣ ਨਹੀਂ ਦਿੰਦਾ। ਸੋ ਇਹੀ ਜਦੋਂ ਅਸੀਂ ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਔਰ ਉਹਨਾਂ ਦੇ ਨਾਲ ਅਸੀਂ ਸ਼ਹੀਦ ਬੇਅੰਤ ਸਿੰਘ ਨੂੰ ਵੀ ਯਾਦ ਕਰ ਰਹੇ ਹਾਂ, ਅਲੋਕਾਰ ਸੁਹਾਗਣ ਬੀਬੀ ਸੁਰਿੰਦਰ ਕੌਰ ਨੂੰ ਵੀ ਯਾਦ ਕਰ ਰਹੇ, ਤੇ ਫਿਰ ਇਹ ਸਾਡੇ ਲਈ ਉਹ ਮੋਟੀਵੇਸ਼ਨ ਹੈ। ਅੱਜ ਪੰਜਾਬ ਦੇ ਵਿੱਚ ਹੀ ਨਹੀਂ, ਭਾਰਤ ਭਰ 'ਚ ਸਿੱਖਾਂ ਦੇ ਖਿਲਾਫ ਇੱਕ ਉਹ ਮਾਹੌਲ ਸਿਰਜਿਆ ਜਾ ਰਿਹਾ ਹੈ ਜਿਸ ਤੋਂ ਇਹ ਅੰਦੇਸ਼ਾ ਹੁੰਦਾ ਕਿ ਇੱਕ ਹੋਰ ਸਿੱਖ ਨਸਲਕੁਸ਼ੀ ਦੀ ਤਿਆਰੀ ਕੀਤੀ ਜਾ ਰਹੀ ਹੈ। ਪਰ ਇਸ ਸਭ ਦੇ ਚੱਲਦੇ ਹਾਂ ਅਸੀਂ
ਜਿਸ ਕੌਮ ਦਾ ਵਿਰਸਾ ਇਤਿਹਾਸ ਘੱਲੂਘਾਰਿਆਂ ਚੋਂ ਨਿਕਲ ਕੇ, ਔਰ ਸਰ ਕਰਮ ਸਿੰਘ ਹਿਸਟੋਰੀਅਨ ਇੱਕ ਵੱਡੇ ਇਤਿਹਾਸਕਾਰ 20ਵੀਂ ਸਦੀ ਦੇ ਹੋਏ ਨੇ, ਉਹਨਾਂ ਨੇ ਕਿਹਾ ਵੀ ਇਹ ਵੀ ਅਜੀਬ ਕੌਮ ਹੈ ਜਿਹੜੀ ਗੁਰੂ ਸਾਹਿਬਾਨ ਨੇ ਸਾਜੀ, ਕਿ ਦੁਨੀਆ ਮੌਤ ਤੋਂ ਡਰਦੀ ਹੈ ਪਰ ਇਹ ਸਿੱਖ ਮੌਤ ਤੋਂ ਜ਼ਿੰਦਗੀ ਭਾਲਦੇ ਨੇ। ਉਹਨਾਂ ਨੂੰ ਇਹ ਨਜ਼ਰ ਆਉਂਦਾ ਹੈ ਕਿ ਵੀ ਇਹ ਸਾਡੇ ਗੁਰੂ ਨੇ ਕਿਹਾ ਹੋਇਆ ਕਿ ਭਾਈ ਜੇ ਅਸੀਂ ਜਿਉਣਾ ਤੇ ਗੈਰਤ ਦੇ ਨਾਲ, ਅਣਖ ਦੇ ਨਾਲ। ਔਰ ਉਹਨਾਂ ਨੇ ਕਿਹਾ ਵੀ ਘੱਲੂਘਾਰਿਆਂ ਨੂੰ ਦੇਖ ਕੇ ਸਿੱਖ ਡੋਲੇ ਨਹੀਂ, ਘੱਲੂਘਾਰਿਆਂ ਚੋਂ ਗੁਜ਼ਰਦਿਆਂ ਵੀ ਉਹਨਾਂ ਦੇ ਅੰਦਰ ਉਹੀ ਜਿਹੜੀ ਹੈ ਮਸਤੀ ਸੀ। ਉਹਨਾਂ ਨੂੰ ਇਹ ਸੀ ਕਿ ਜਿਵੇਂ ਅਸੀਂ 18ਵੀਂ ਸਦੀ ਦਾ ਪੜ੍ਹਦੇ ਹਾਂ, ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਧੂਣ ਸਵਾਏ ਹੋਏ। ਘੱਲੂਘਾਰਿਆਂ ਚੋਂ ਅਸੀਂ ਹੋਰ ਲਿਸ਼ਕ ਕੇ ਉਸ ਕੁਠਾਲੀ ਪ੍ਰੀਖਿਆ, ਜਿਵੇਂ ਸੋਨੇ ਦੀ ਪਰਖ ਲਈ ਫਾਈਨਲੀ ਐਸਿਡ ਦੇ ਵਿੱਚ, ਤੇਜ਼ਾਬ ਦੇ ਵਿੱਚ ਸੁਨਿਆਰ ਪਾਉਂਦਾ, ਖੋਟ ਝੜ ਜਾਂਦਾ ਤੇ ਸੋਨਾ ਹੋਰ ਨਿਖਰ ਕੇ ਆਉਂਦਾ। ਇਹੀ ਸਿੱਖਾਂ ਦਾ ਰਿਹਾ। ਔਰ ਅੱਜ ਦੇ ਹਾਕਮ ਇਹ ਸਮਝ ਲੈਣ ਕਿ ਜੇ ਉਹਨਾਂ ਨੇ ਪਿਛਲੀਆਂ 4 ਦਹਾਈਆਂ 'ਚ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਕਰਕੇ ਜਿਹੜਾ ਉਹ ਸਾਨੂੰ ਉਹ ਕਮਜ਼ੋਰ ਨਹੀਂ ਕਰ ਸਕੇ, ਆਪਣੀ ਗੈਰਤ, ਅਣਖ ਔਰ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੇ ਸੰਕਲਪ ਤੋਂ ਡੁਲਾ ਨਹੀਂ ਸਕੇ, ਤੇ ਫਿਰ ਉਹ ਆਪਣੇ ਵੱਲ ਵੀ ਦੇਖ ਲੈਣ ਕਿ ਇਹ ਫਿਰ ਫਾਈਨਲ ਹੁਣ ਜਿਹੜੀ ਡੂ ਔਰ ਡਾਈ ਦੀ ਬੈਟਲ ਹੋਣ ਜਾ ਰਹੀ ਹੈ, ਇਸ 'ਚ ਸਰਵਨਾਸ਼ ਇਸ ਬ੍ਰਾਹਮਣਵਾਦੀ ਆਈਡੀਓਲੋਜੀ ਦਾ ਹੋਏਗਾ, ਇਹਨਾਂ ਚਣਕਿਆ ਪੁੱਤਰਾਂ ਪੁੱਤਰੀਆਂ ਦਾ ਹੋਏਗਾ ਜਿਨ੍ਹਾਂ ਨੇ ਇਹ ਮਿੱਥਿਆ ਹੋਇਆ। ਇਹ ਲੜਾਈ ਆਈਡੀਆਜ਼ ਦੀ ਹੁੰਦੀ ਹੈ, ਇੱਕ ਪਾਸੇ ਸਰਬੱਤ ਦੇ ਭਲੇ ਦਾ ਪੰਥ ਹੈ, ਔਰ ਅਸੀਂ ਤਾਂ ਇਕੱਲਾ ਜੇ ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ, ਕੇਰ ਸਿੰਘ ਉਸ ਸ਼ਾਨ ਦੇ ਨਾਲ ਜਿਹੜੇ ਉਸ ਜਿਹੜਾ ਉਹ ਕਤਲਗਾਹ ਦੇ ਵਿੱਚ ਗਏ, ਜਿਸ ਸ਼ਾਨ ਸੇ ਕੋਈ जिस धज से कोई मक्तल में गया वो शान सलामत रहती है, इस जान की तो कोई बात नहीं, ये जान तो आनी जानी है, मौत की डरा सकती। और वही भाई हरजिंदर सिंह जिंदा, सुखदेव सिंह सुखा जिंदा सुखा, जिन्हों ने जनरल वैद्या पूने जाके जिहड़ा सज़ा याफ्ता किया, जदों जज ने उन्होंने मौत की सज़ा सुनाई और वो जो वापस अपने जिहड़ा वो पहुँचते हैं जेल दे विच और बर्फी और लड्डू वंडे जा रहे हैं, वो समझते हैं सारे खुश कि क्या जिंदा भाई आप बरी हो गए, आप कहते नहीं असी जो मंगते सी सानू मिल गया जिहड़ी मौत की सज़ा। हुण ये है स्पिरिट, ये तुसी इस कौम नूं ये कोई समझण, ये बथेरे पहले आए कि भाई वो सानू झुका सकते हैं, डुला सकते हैं, जां सानू ये याद करवा के जी नवंबर 84 दोहरा देंगे, कोई नहीं आ जाओ। तो असी भी इंदिरा गांधी जनरल वैद्या वाला चैप्टर दोहरा देंगे जे तुहाडे जिहड़े कुकर्म ने तुहाडे अंदर दोबारा बोल रहे हैं दिल्ली स्टेट के अंदर, तो खालसाई अणक बेअंत सिंह, सतवंत सिंह, केर सिंह, जिंदा सुखा, दिलावर सिंह दे रूप दे विच बराबर कायम है। तो जे तुसी साडी अणक स्पिरिट नूं टेस्ट करना है तो जगतार सिंह हवारे दे नाल ही जाके एक बारी मिलाओ, तुहानूं पता लग जाएगा भी तुहाडीआं हथकड़ियां बेड़ियां सानू डरा नहीं सकदियां। तुहाडी तिहाड़ जेल ਜਾਂ ਭਾਰਤ ਭਰ ਦੀਆਂ ਜੇਲਾਂ ਉਹਨਾਂ 'ਚ ਅੱਜ ਵੀ ਸਾਡੇ ਯੋਧੇ ਸੂਰਮੇ ਉਵੇਂ ਹੀ ਬੁੱਕਦੇ ਨੇ, ਕਿਉਂਕਿ ਇਹ ਗੁਰੂ ਦੇ ਪਿਆਰੇ ਇਸ ਗੱਲ ਨੂੰ ਸਮਝਦੇ ਨੇ ਕਿ ਜੇ ਤੁਸੀਂ ਸੱਚ, ਹੱਕ, ਇਨਸਾਫ ਦੇ ਰਸਤੇ ਨੂੰ ਚੁਣਨਾ ਤੇ ਇਸ ਦੇ ਵਿੱਚ ਇਹ ਤਾਂ ਇਸ਼ਕ ਦਾ ਇੱਕ ਪੜਾਅ ਸਮਝੀ, ਆਪਣਾ ਪ੍ਰੀਤਮ ਜਿੱਥੇ ਰਿਝਾਈਦਾ ਏ, ਭਾਵੇਂ ਦੁੱਖ ਹੋਵੇ ਭਾਵੇਂ ਸੁੱਖ ਹੋਵੇ, ਉਹਦੇ ਹੁਕਮ ਵਿੱਚ शुक्र मनाईदा है। जी राठ साहब, बहुत बहुत शुक्रिया, तुसीं अपने विचार सारे दर्शकों नाल सांझे कीते ने। सो इत्थे लेने ब्रेक और ब्रेक ते जाण तो पहला असीं अपने दर्शकों ते ਸਰੋਤਿਆਂ ਨੂੰ अपील ते बेनती करदी व्यूअर्स, जिस तरह कि तुसीं जाणदे हो कि TV 84 एक पंथक चैनल है और TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।